ਤਾਂ ਤੁਸੀਂ ਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ? ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ, ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ, ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। वो जो गोंडी है अपनी, जो रास्ता है जमीन है, गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा लेकर और फिर प्रार्थना है मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ? ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ, ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ, ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ
ਪੂਰਾ ਕਾਇਮ ਹੈ ਤੇ ਬਿਲਕੁਲ ਕਾਇਮ ਜੀ। ਹੀ ਰੱਖਣਾ ਅਸੀਂ ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। वो जो गोंडी है अपनी जो रास्ता है जमीन है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा लेकर और से प्रार्थना है मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ। ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ। ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। वो जो गोंडी है अपनी जो रास्ता है जमीन है गोल में एक बार आ जाओ यहाँ के
सारे साथी मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ, मजबूत डंडा लेकर आपसे प्रार्थना है कि मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ, ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ, ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ, ਉਹ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ। ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी, जो रास्ता है जमीन है, गोल में एक बार आ जाओ हरियाणा के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ, मजबूत डंडा लेकर आपसे प्रार्थना है कि मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ,
ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है नहीं है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी एक बार इधर आ जाओ। मजबूत डंडा लेकर और जो प्रार्थना है ये मजबूत झंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ। ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ।
ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। ये जो गोंडी है अपनी जो रास्ता है जमीन है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा लेकर और फिर प्रार्थना है ये मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਤੇ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ। ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। ये जो गोंडी है अपनी जो रास्ता है जमीन है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा लेकर और फिर प्रार्थना है ये मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ
ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ। ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਤੇ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ, ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है जमीन है गोल में ऊपर आ जाओ हरियाणा के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा लेकर आपसे प्रार्थना है मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ। ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ। ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ। ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਤੇ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ
ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है जमीन है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी एक बार इधर आ जाओ। मजबूत डंडा लेकर और जो प्रार्थना है ये मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ, ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है जमीन है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी एक बार इधर आ जाओ। मजबूत डंडा लेकर और जो प्रार्थना है ये मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ
ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਹੈ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ, ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ। ਹਾਂਜੀ ਜੀ, ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਜੀ, ਵੀ ਬਿਲਕੁਲ। ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਬਿਲਕੁਲ ਕਾਇਮ ਜੀ, ਹੀ ਰੱਖਣਾ ਅਸੀਂ ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ, ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। ये जो गोंडी है अपनी जो रास्ता है जमीन है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा लेकर और फिर प्रार्थना है ये मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ। ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ। ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਹੈ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ, ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ। ਹਾਂਜੀ ਜੀ, ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ
ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਆ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है जमीन है गोल मेज पर आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा मजबूत झंडा लेकर और जो प्रार्थना है मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ, ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ, ਉਹ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ। ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਆ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है जमीन है गोल मेज पर आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा लेकर और जो प्रार्थना है मजबूत डंडा लेकर हरियाणा के सारे साथी एक बार आ जाओ।
ਤਾਂ ਤੁਸੀਂ ਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ, ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ, ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ, ਉਹ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ। ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी, जो रास्ता है जमीन है, गोल में एक बार आ जाओ हरियाणा के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी एक बार इधर आ जाओ। मजबूत डंडा लेकर और फिर प्रार्थना है कि मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ, ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ, ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ, ਉਹ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ। ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ
ਪੂਰਾ ਕਾਇਮ ਹੈ ਤੇ ਬਿਲਕੁਲ ਕਾਇਮ ਜੀ ਹੀ ਰੱਖਣਾ ਅਸੀਂ ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है नहीं है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी एक बार इधर आ जाओ। मजबूत डंडा लेकर और फिर प्रार्थना है मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ। ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ। ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है नहीं है
गोल मैच पर आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा लेकर और से प्रार्थना है कि मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਹੈ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਤੇ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ। ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है जमीन है गोल मैच पर आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा लेकर और से प्रार्थना है कि मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਹੈ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ
ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਦੀ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है जमीन है गोल में ऊपर आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा लेकर और फिर प्रार्थना है मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ। ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਦੀ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ।
ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है दिल्ली है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी एक बार इधर आ जाओ। मजबूत डंडा लेकर और फिर प्रार्थना है ये मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ। ਹਾਂਜੀ ਜੀ, ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ। ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ। ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है दिल्ली है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी एक बार इधर आ जाओ। मजबूत डंडा लेकर और फिर प्रार्थना है ये मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ
ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ, ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਜੀ, ਵੀ ਬਿਲਕੁਲ। ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਬਿਲਕੁਲ ਕਾਇਮ ਜੀ ਹੀ ਰੱਖਣਾ ਅਸੀਂ ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ, ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। वो जो गोंडी है अपनी जो रास्ता है जमीन है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा लेकर और जो प्रार्थना है ये मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ। ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ, ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ
ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। वो जो गोंडी है अपनी जो रास्ता है जमीन है गोल मेज पर आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा मजबूत डंडा लेकर और फिर प्रार्थना है मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ। ਤੇ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। वो जो गोंडी है अपनी जो रास्ता है जमीन है गोल मेज पर आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा लेकर और फिर प्रार्थना है मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ
ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਹੈ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ, ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है जमीन है गोल में एक बार आ जाओ हरियाणा के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी एक बार इधर आ जाओ। मजबूत डंडा लेकर और फिर प्रार्थना है कि मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ। ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ। ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਹੈ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ, ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ
ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਆ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है नहीं है गोल में ऊपर आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी एक बार इधर आ जाओ। मजबूत डंडा लेकर और फिर प्रार्थना है ये मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ। ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ, ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਆ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है नहीं है गोल में ऊपर आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी एक बार इधर आ जाओ। मजबूत डंडा लेकर और फिर प्रार्थना है ये मजबूत डंडा लेकर हरियाणा के सारे साथी एक बार आ जाओ।
ਤਾਂ ਤੁਸੀਂ ਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ, ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ, ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ, ਉਹ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਕਿ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। वो जो गोंडी है अपनी, जो रास्ता है जमीन है, गोल मेज पर आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं, सारे साथी हमारे इधर आ जाओ। मजबूत डंडा मजबूत झंडा लेकर और जो प्रार्थना है मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ, ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ, ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ, ਉਹ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਕਿ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ
ਪੂਰਾ ਕਾਇਮ ਹੈ ਤੇ ਬਿਲਕੁਲ ਕਾਇਮ ਜੀ। ਹੀ ਰੱਖਣਾ ਅਸੀਂ ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है दिल्ली है गोल में एक बार आ जाओ हरियाणा के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी एक बार इधर आ जाओ। मजबूत डंडा लेकर और फिर प्रार्थना है मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ। ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ। ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ, ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ, ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ। ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ। ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है दिल्ली है
गोल मैच पर आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी एक बार इधर आ जाओ। मजबूत डंडा लेकर और फिर प्रार्थना है कि मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਹੈ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ, ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है नहीं है, गोल मैच पर आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी एक बार इधर आ जाओ। मजबूत डंडा लेकर और फिर प्रार्थना है कि मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਹੈ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ,
ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਜੀ, ਵੀ ਬਿਲਕੁਲ। ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਬਿਲਕੁਲ ਕਾਇਮ ਹੀ ਜੀ। ਰੱਖਣਾ ਅਸੀਂ ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। वो जो गोंडी है अपनी जो रास्ता है जमीन है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा लेकर और फिर प्रार्थना है ये मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ। ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ। ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ।
ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। वो जो गोंडी है अपनी जो रास्ता है जमीन है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा मजबूत झंडा लेकर और जो प्रार्थना है मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ, ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ, ਉਹ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ। ਤੇ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ। ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। वो जो गोंडी है अपनी जो रास्ता है जमीन है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा मजबूत झंडा लेकर और जो प्रार्थना है मजबूत झंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ
ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ। ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ। ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी एक बार इधर आ जाओ। मजबूत डंडा लेकर और फिर प्रार्थना है ये मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ। ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ। ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ। ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ। ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ
ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ। ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है नहीं है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी एक बार इधर आ जाओ। मजबूत डंडा लेकर और फिर प्रार्थना है कि मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ। ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ, ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਾਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ। ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है नहीं है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी एक बार इधर आ जाओ। मजबूत डंडा लेकर और फिर प्रार्थना है कि मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ। ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ
ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਹੈ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ, ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। वो जो गोंडी है अपनी जो रास्ता है जमीन है गोल मेज पर आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा लेकर और जो प्रार्थना है मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ। ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ। ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਹੈ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ, ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ
ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਆ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है जमीन है गोल में ऊपर आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा लेकर और से प्रार्थना है मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ, ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ, ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ, ਉਹ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ। ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਆ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी जो रास्ता है जमीन है गोल में ऊपर आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा लेकर और से प्रार्थना है मजबूत डंडा लेकर हरियाणा के सारे साथी एक बार आ जाओ।
ਤਾਂ ਤੁਸੀਂ ਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ, ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ। ਹਾਂਜੀ ਜੀ, ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ, ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ, ਉਹ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ ਪੂਰਾ ਕਾਇਮ ਹੈ ਤੇ ਕਾਇਮ ਹੀ ਰੱਖਣਾ ਅਸੀਂ ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ, ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरी हाथ जोड़ के प्रार्थना है कि इधर खेतों वाली साइड पर आ जाओ एक बार। जो गोंडी है अपनी, जो रास्ता है नहीं है, गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी एक बार इधर आ जाओ। मजबूत डंडा लेकर और फिर प्रार्थना है कि मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ, ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ। ਹਾਂਜੀ ਜੀ, ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ, ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ, ਉਹ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਵੀ ਨੌਜਵਾਨਾਂ ਦਾ ਜੋਸ਼ ਆ ਜਿਹੜਾ ਉਹ
ਪੂਰਾ ਕਾਇਮ ਹੈ ਤੇ ਬਿਲਕੁਲ ਕਾਇਮ ਜੀ ਹੀ ਰੱਖਣਾ ਅਸੀਂ ਜੀ ਬਿਲਕੁਲ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛੋਂ ਜੋ ਸਾਨੂੰ ਕਾਲ ਆਏਗੀ ਅਸੀਂ ਉਸ ਕਾਲ ਨੂੰ ਦੇਖਦੇ ਹੋਏ ਅੱਗੇ ਵਧਾਂਗੇ। ਆਗੂਆਂ ਦੀ ਜੋ ਕਾਲ ਹੋਏਗੀ ਉਹ ਕਾਲ ਨੂੰ ਲੈ ਕੇ ਅੱਗੇ ਵਧਾਂਗੇ। ਤਾਂ ਮੈਂ ਤੁਹਾਡੇ ਨਾਲ ਜਿਹੜੀ ਇਹ ਤਸਵੀਰ ਸਾਂਝੀ ਕਰ ਰਹੇ ਹਾਂ, ਇਹ ਤਸਵੀਰ ਖਨੌਰੀ ਬਾਰਡਰ ਦੀ ਆ। ਖਨੌਰੀ ਬਾਰਡਰ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਹਰ ਇੱਕ ਦੇ ਮੂੰਹ ਦੇ ਉੱਪਰ ਮਾਸਕ ਚੜਿਆ ਹੋਇਆ ਹੈਗਾ ਕਿਉਂਕਿ ਕੱਲ ਦੀ ਜੋ ਅਥਰੂ ਗੈਸ ਸੁੱਟੀ ਗਈ ਸੀ ਉਸ ਦੀ ਹਜੇ ਤੱਕ ਅਸਰ ਇੱਥੇ ਦਿਖਾਈ ਦੇ ਰਿਹਾ। ਉਸ ਦਾ ਅਸਰ ਖਨੌਰੀ ਬਾਰਡਰ ਤੇ ਹਲੇ ਤੱਕ ਜਿਹੜਾ ਕਿ ਦਿਖਾਈ ਦੇ ਰਿਹਾ। ਅੱਖਾਂ ਮੱਚ ਰਹੀਆਂ ਨੇ, ਨੱਕ ਮੱਚ ਰਿਹਾ, ਤਾਂ ਸਾਹ ਆਉਣ ਦੇ ਵਿੱਚ ਵੀ ਥੋੜੀ ਮੁਸ਼ਕਲ ਆ ਰਹੀ ਹੈ ਹਲੇ ਵੀ। ਹਾਲਾਂਕਿ ਅੱਜ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ, ਪਰ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਦੀ ਆ। ਕਿਸਾਨਾਂ ਦਾ ਜੋਸ਼ ਆ, ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ। ਤੇ ਅਗਲੇ ਪਾਸੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਰੀਗੇਡ ਤੁਸੀਂ ਦੇਖ ਹੀ ਸਕਦੇ ਹੋ। ਇਹ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਵਾਂਗੇ। मेरे हाथ जोड़ के प्रार्थना है कि इधर खेतों वाली साइड पर आ जाओ एक बार। ये जो गोंडी है अपनी जो रास्ता है नहीं है गोल में एक बार आ जाओ यहाँ के सारे साथी। मेरी फिर हाथ जोड़ के प्रार्थना है कि हरियाणा के जितने भी साथी हैं सारे साथी हमारे इधर आ जाओ। मजबूत डंडा लेकर और से प्रार्थना है ये मजबूत डंडा लेकर हरियाणा के सारे साथी एक बार आ जाओ। ਤਾਂ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ। ਤਾਂ ਇਸ ਵਕਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਦੀ। ਮਾਹੌਲ ਪੂਰਾ ਗਰਮ ਲੱਗ ਰਿਹਾ ਇੱਥੇ। ਜੋ ਕਿਸਾਨ ਨੇ, ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਹੋਏ ਨੇ। ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਰਡਰ ਦੀ ਸਥਿਤੀ ਬਣੀ ਹੋਈ ਆ। ਸਵੇਰੇ ਵੀ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਇਹ ਬਾਰਡਰ ਦੀ ਇੱਕ ਸਥਿਤੀ ਬਣੀ ਹੋਈ ਆ। ਇੱਕ ਪਾਸੇ ਕਿਸਾਨ ਖੜੇ ਹੋਏ ਨੇ ਤਾਂ ਦੂਸਰੇ ਪਾਸੇ ਪ੍ਰਸ਼ਾਸਨ ਆ। ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ, ਅੱਜ ਇੱਥੇ ਕਿੱਲ ਲਗਾਏ ਗਏ ਸੀ, ਉਹ ਕਿੱਲ ਕਿਸਾਨਾਂ ਦੇ ਵੱਲੋਂ ਉਖਾੜ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਪ੍ਰਸ਼ਾਸਨ ਵੀ ਆ ਤੇ ਕਿਸਾਨ ਵੀ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ। ਜਵਾਨ ਅੱਗੇ ਜਾਣ ਦੀ ਕੋਈ ਉਹ ਨਹੀਂ ਹੈਗੀ ਪਰਮਿਸ਼ਨ ਹਜੇ ਹੈ ਨਹੀਂ ਜੀ, ਬਸ 5-7 ਮਿੰਟਾਂ ਨੂੰ ਇੰਨੇ ਆ। 5-7 ਮਿੰਟਾਂ ਨੂੰ ਦੇਣੇ ਹੋ ਹਾਂਜੀ ਜੀ। ਜਦੋਂ ਸਾਡੀ ਜਿਹੜੀ ਜਿੰਨੇ ਵੀ ਸੰਬੰਧਿਤ ਅਧਿਕਾਰੀ ਨੇ ਸਾਡੇ ਮੁੱਖ ਜਿਹੜਾ ਸਾਨੂੰ ਫੈਸਲਾ ਦੇਣਗੇ ਸਾਡੇ ਉਹ ਅਸੀਂ ਉਹਦੀ ਮੰਨਾਂਗੇ। ਉਹਨਾਂ ਜ਼ਿਕਰ ਅਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ। ਜੀ, ਵੀ ਬਿਲਕੁਲ। ਨੌਜਵਾਨਾਂ ਦਾ ਜੋਸ਼